अस्सलाम वालेकुम। अच्छा जी, ਜ਼ਿਮਨੀ ਇਲੈਕਸ਼ਨ ਹੋਣ ਵਾਲੇ ਆ ਫੈਸਲਾਬਾਦ ਦੇ 3 ਹਲਕਿਆਂ ਦੇ ਵਿੱਚ ਤੇ ਬਹੁਤ ਸਾਰੇ ਲੋਕ ਜਿਹੜੇ ਆ ਨਾ ਟਿਕਟਾਂ ਵੰਡ ਰਹੇ ਆ ਆਪਣੇ ਆਪਣੇ ਤੌਰ ਤੇ ਮੈਂ ਕਿਹਾ ਜੀ ਆਪਾਂ ਵੀ ਟਿਕਟਾਂ ਵੰਡ ਕੇ ਵੇਖ ਲਈਏ, ਕਿਉਂਕਿ 3 ਹਲਕਿਆਂ ਦੇ ਉੱਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ 2 MNA ਤੇ 1 MP ਜਿਹੜਾ ਨਾ ਉਹ ਨਾਅਹਿਲ ਹੋ ਚੁੱਕਿਆ ਵਾ। ਤੇ ਉਹਦੇ ਵਾਸਤੇ ਫੈਸਲਾਬਾਦ ਦੇ ਇਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਸਿਆਸੀ ਗਹਿਮਾ ਗਹਿਮੀ ਜਿਹੜੀ ਆ ਨਾ ਉਹ ਆਪਣੇ ਰੂਪ 'ਤੇ ਇੱਕ ਇੱਕ ਕਰਕੇ ਹਲਕੇ ਵਾਲਿਆਂ ਨੂੰ ਟਿਕਟਾਂ ਆਪਾਂ ਵੰਡੀਏ ਤੇ ਮੇਰਾ ਖਿਆਲ ਠੀਕ ਰਹੇਗਾ। ਸਭ ਤੋਂ ਪਹਿਲੇ ਝੁਮਰੇ ਚੱਲਦੇ ਆ ਜੀ, ਹਲਕਾ ਜੀ PP 98। ਇੱਥੇ ਜੁਨੇਦ ਸਾਈ ਜਿਹੜਾ ਨਾ ਪਾਕਿਸਤਾਨ ਤਹਿਰੀਕ ਇਨਸਾਫ ਦਾ ਦਬੰਗ ਇੱਕ MP ਸੀਗਾ, ਉਹਨੂੰ ਜਨਾਬੇ ਵਾਲੀ 9 ਮਈ ਦੇ ਕੇਸ ਦੇ ਵਿੱਚ 5 ਸਾਲ ਦੀ ਸਜ਼ਾ ਹੋਈ ਤੇ ਉਹ ਨਾਅਹਿਲ ਹੋ ਗਿਆ। ਤੇ ਨਾਲ ਹੀ ਜਨਾਬੇ ਵਾਲੀ ਮੁਸਲਿਮ ਲੀਗ ਨੂਨ ਵਾਲਿਆਂ ਨੇ ਇਲੈਕਸ਼ਨ ਲੜਨ ਦੀਆਂ ਤਿਆਰੀਆਂ ਜਿਹੜੀਆਂ ਸਨ ਸ਼ੁਰੂ ਕਰ ਲਈਆਂ। ਉੱਥੇ ਮੁਸਲਿਮ ਲੀਗ ਨੂਨ ਦੇ 2 ਉਮੀਦਵਾਰ ਨੇ ਇਸ ਟਾਈਮ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਫਸਵਾਂ ਮੁਕਾਬਲਾ ਜਿਹੜਾ ਨਾ ਚੱਲਦਾ ਪਿਆ ਵਾ। ਇੱਕ ਨੇ ਜੀ ਆਜ਼ਾਦ ਅਲੀ ਤਬਸਮ ਸਾਹਿਬ, ਦੂਸਰਾ ਜੀ ਅਜਮਲ ਚੀਮਾ ਸਾਹਿਬ। ਇਹ ਦੋਨੇ ਹੀ ਭੱਜ ਦੌੜ ਕਰਦੇ ਪਏ ਆ ਕਿ ਸਾਨੂੰ ਜਿਹੜਾ ਵਾ ਉਹ ਟਿਕਟ ਮਿਲ ਜਾਵੇ। ਪਹਿਲੇ ਥੋੜਾ ਜਿਹਾ ਮਾਜ਼ੀ ਚੱਲ ਜਾਈਏ, ਉੱਤੇ ਗੱਲ ਕਰ ਲਈਏ, ਫਿਰ ਇੱਥੇ ਗੱਲ ਕਰਾਂਗੇ ਕਿ ਅਸਲ ਗੱਲ ਕੀ ਹੈ। NA 95 ਜਨਾਬੇ ਵਾਲੀ ਉੱਥੋਂ ਆਜ਼ਾਦ ਅਲੀ ਤਬਸਮ ਸਾਹਿਬ ਜਿਹੜੇ ਆ ਨਾ ਇਲੈਕਸ਼ਨ ਹਾਰ ਗਏ ਸੀਗੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਅਲੀ ਅਫਜ਼ਲ ਸਾਈ ਕੋਲੋਂ। ਉਹ ਤੋਂ ਪਹਿਲੇ ਆਜ਼ਾਦ ਅਲੀ ਤਬਸਮ SAPP 98 ਦਾ MPA ਦਾ ਉਮੀਦਵਾਰ ਸੀਗਾ। ਅਚਾਨਕ ਜਿਹੜਾ ਨਾ ਇਹਨਾਂ ਨੂੰ MNA ਦਾ ਇਲੈਕਸ਼ਨ ਲੜਨਾ ਪੈ ਗਿਆ। ਉਹਨੂੰ ਤੁਸੀਂ ਮਜਬੂਰੀ 'ਚ ਕਹਿ ਲਓ, ਉਹਨੂੰ ਜਿੱਦਾਂ ਵੀ ਕਹਿ ਲਓ, ਇਹ ਇੱਕ ਅਲੱਗਾ ਗੱਲ ਆ। ਆਸਮ ਨਜ਼ੀਰ ਜਿਹੜਾ ਪਿਛਲੀ ਵਾਰੀ ਪਾਕਿਸਤਾਨ ਤਹਿਰੀਕ ਇਨਸਾਫ ਦਾ MNA ਸੀਗਾ, ਉਹਨੇ ਐਰਕੀ ਨੂਨ ਲੀਗ ਦੇ ਪਲੇਟਫਾਰਮ ਤੋਂ ਇਲੈਕਸ਼ਨ ਲੜਨ ਦਾ ਐਲਾਨ ਕੀਤਾ। ਕਾਗਜ਼ਾਤ ਤੇ ਨਾਮਜ਼ਦਗੀ ਜਮ੍ਹਾਂ ਕਰਾਉਣ ਤੋਂ 2 ਦਿਨ ਪਹਿਲੇ ਕਿਹਾ ਜੀ ਮੈਂ ਇਲੈਕਸ਼ਨ ਨਹੀਂ ਲੜਨਾ। ਫਿਰ ਆਜ਼ਾਦ ਅਲੀ ਤਬਸਮ ਨੂੰ NA 95 ਦੇ ਵਿੱਚੋਂ MNA ਦਾ ਇਲੈਕਸ਼ਨ ਲੜਨਾ ਪਿਆ, ਜਿਹੜਾ ਕਿ ਉਹ ਹਾਰ ਗਏ। ਉਸ ਤੋਂ ਪਹਿਲੇ ਇੱਥੋਂ ਇਹ ਸਬਾਈ ਅਸੈਂਬਲੀ ਦੇ ਰੁਕਨ ਵੀ ਰਹਿ ਚੁੱਕੇ ਆ ਤੇ ਸਬਾਈ ਅਸੈਂਬਲੀ ਦੇ ਉਮੀਦਵਾਰ ਵੀ ਸੀਗੇ। ਖੈਰ ਜੀ, ਇਹ ਸੀ ਇਸ ਹਲਕੇ ਦਾ ਥੋੜਾ ਜਿਹਾ ਬੈਕਗਰਾਉਂਡ। ਹੁਣ ਜਨਾਬੇ ਵਾਲੀ ਗੱਲ ਕਰੀਏ ਕਿ ਸਾਡੇ ਜ਼ਰਾਏ ਦੇ ਮੁਤਾਬਕ ਅੰਦਰ ਦੇ ਵਿੱਚ ਹੁੰਦੇ ਨਾ, ਸਾਡੇ ਕੋਲ ਵੀ ਜਿੱਦਾਂ ਸਾਰੇ ਲੋਕੀ ਟਿਕਟਾਂ ਵੰਡ ਸਕਦੇ ਆ, ਅਸੀਂ ਵੀ ਤਾਂ ਆਪਣੇ ਅੰਦਰ ਦੇ ਜ਼ਰਾਏ ਇਸਤੇਮਾਲ ਕਰਕੇ ਤੁਹਾਨੂੰ ਦੱਸ ਸਕਦੇ ਆ ਕਿ ਐਰਕੀ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਉਮੀਦਵਾਰ ਕਿਹੜਾ ਹੋਏਗਾ। ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਆਜ਼ਾਦ ਅਲੀ ਤਬਸਮ ਦਾ ਨਾਮ 100% ਜਿਹੜਾ ਨਾ ਉਹ ਫਾਈਨਲ ਹੋ ਚੁੱਕਿਆ ਵਾ। ਆਜ਼ਾਦ ਅਲੀ ਤਬਸਮ ਤੇ ਅਜਮਲ ਚੀਮਾ ਸਾਹਿਬ ਦੀ ਇੱਕ ਬੰਦ ਕਮਰੇ ਦੇ ਵਿੱਚ ਨਿੱਕੇ ਜਿਹੇ ਤੋਂ ਬੈਠਕ ਦੇ ਵਿੱਚ ਮੀਟਿੰਗ ਵੀ ਹੋਈ ਆ। ਆਜ਼ਾਦ ਅਲੀ ਤਬਸਮ ਨੇ ਕਿਹਾ ਕਿ ਭਾਈਜਾਨ ਮੈਨੂੰ ਟਿਕਟ ਮਿਲ ਗਿਆ ਵਾ ਤੇ ਜਨਾਬ ਤੁਸੀਂ ਮੇਰੀ ਹਮਾਇਤ ਕਰੋ। ਉਹਨਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੁਣ ਰੌਲਾ ਫਿਰ ਪੈ ਗਿਆ ਵਾ। ਅਗਰ ਆਜ਼ਾਦ ਅਲੀ ਤਬਸਮ ਵੀ ਇਲੈਕਸ਼ਨ ਲੜਦਾ ਵਾ ਤੇ ਅਜਮਲ ਚੀਮਾ ਵੀ ਇਲੈਕਸ਼ਨ ਲੜਦਾ ਵਾ, ਇਹਨਾਂ ਦੇ ਵੋਟ ਜਿਹੜੇ ਆ ਫਿਰ ਆਪਸ 'ਚ ਵੰਡੇ ਜਾਣੇ ਆ। ਫਿਰ ਕੋਈ ਤੀਸਰਾ ਉਮੀਦਵਾਰ ਜਿਹੜਾ ਨਾ ਇਹ ਤੋਂ ਫਾਇਦਾ ਚੁੱਕ ਸਕਦਾ ਵਾ। ਹੁਣ ਗੱਲ ਕਰਦੇ ਹਾਂ ਜੀ ਪਾਕਿਸਤਾਨ ਤਹਿਰੀਕ ਇਨਸਾਫ ਦੀ, ਜਿਨ੍ਹਾਂ ਦੀ ਇਹ ਸੀਟ ਸੀਗੀ ਜੁਨੇਦ ਅਫਜ਼ਲ ਸਾਈ ਦੀ ਨਾਅਹਿਲੀ ਤੋਂ ਬਾਅਦ ਖਾਲੀ ਹੋਈ ਸੀਗੀ। ਇੱਕ ਜ਼ਰਾਏ ਦਾ ਇਹ ਕਹਿਣਾ ਵਾ ਕਿ ਪਾਕਿਸਤਾਨ ਤਹਿਰੀਕ ਇਨਸਾਫ ਸ਼ਾਇਦ ਜ਼ਿਮਨੀ ਇਲੈਕਸ਼ਨ ਦਾ ਬਾਈਕਾਟ ਕਰੇ, ਲੇਕਿਨ ਸਾਡੇ ਕੋਲ ਵੀ ਅੰਦਰ ਵਾਲੇ ਜ਼ਰਾਏ ਹੈਗੇ ਆ, ਉਹਨਾਂ ਦਾ ਇਹ ਕਹਿਣਾ ਵਾ ਕਿ ਸਾਈ ਖਾਨਦਾਨ ਇਸ ਸੀਟ ਨੂੰ ਖਾਲੀ ਨਹੀਂ ਛੱਡਣਾ ਚਾਹ ਰਿਹਾ, ਉਹ ਇਹਦੇ ਉੱਪਰ ਇਲੈਕਸ਼ਨ ਲੜਨਾ ਚਾਹ ਰਿਹਾ ਵਾ। ਮਤਵੱਕੋ ਉਮੀਦਵਾਰ ਹੋ ਸਕਦੇ ਆ ਜੀ ਅਸਦ ਅਫਜ਼ਲ ਸਾਈ ਤੇ ਅਹਿਮਦ ਅਫਜ਼ਲ ਸਾਈ। ਇਹ 2 ਭਰਾ ਨੇ ਤੇ ਸਾਬਕ ਸਪੀਕਰ ਅਫਜ਼ਲ ਸਾਈ ਸਾਹਿਬ ਦੇ ਮੁੰਡੇ ਨੇ। ਇਹ ਇਲੈਕਸ਼ਨ ਲੜਨਗੇ ਅਗਰ PTI ਨੇ ਬਾਈਕਾਟ ਨਾ ਕੀਤਾ। ਜੇ PTI ਨੇ ਬਾਈਕਾਟ ਕਰ ਵੀ ਦਿੱਤਾ ਨਾ, ਫਿਰ ਵੀ ਹੋ ਸਕਦਾ ਵਾ ਕਿ ਉੱਥੇ ਆਜ਼ਾਦ ਹਸੀਅਤ ਦੇ ਵਿੱਚ ਇਹ ਇਲੈਕਸ਼ਨ ਲੜਨ, ਕਿਉਂਕਿ ਇਹਨਾਂ ਦਾ ਇਹ ਬਾਈ ਹਲਕਾ ਵਾ। ਫਿਰ ਜਨਾਬੇ ਵਾਲੀ ਜਿਹੜਾ ਅਜਮਲ ਚੀਮਾ ਤੇ ਆਜ਼ਾਦ ਅਲੀ ਤਬਸਮ ਦੀ ਨਿੱਕੀ ਨਿੱਕੀ ਲੜਾਈ ਆ, ਉਹਦਾ ਫਾਇਦਾ ਇਹਨੂੰ ਹੋ ਸਕਦਾ ਵਾ। ਲੇਕਿਨ ਅੱਜ ਦਾ ਟਿਕਟ ਜਿਹੜਾ ਵਾ ਉਹ ਆਜ਼ਾਦ ਅਲੀ ਤਬਸਮ ਦੇ ਨਾਂ ਇਸੇ ਕੱਢ ਦਿੱਤਾ ਵਾ। ਬਾਕੀ ਅੱਲਾ ਦੇ ਸਪੁਰਦ। ਬਹੁਤ ਸ਼ੁਕਰੀਆ।